अस्सलाम वालेकुम जी दोस्तों ते मित्रों की हाल चाल है। उम्मीद है तुसीं ठीक होवोगे सारे। अच्छा जी गल करन लगा मैं एक ते गल हैगी है एक पुरानी कहावत है। वो कहावत ये हैगी आ कि वो कहा जाता कि दुनिया जिहड़ी है ना दातरी जिहड़ी है उन्होंने एक पासे दंदरे हुंदे आ ते दुनिया नूं दो पासे दंदरे आ। मतलब यह है कि दुनिया के साल विच भी इंसान नूं नहीं जीण दिंदी, यानी जो भी कर लो ना एतराज़ तुहाडे ते होएगा होएगा। ਇਹਦੇ ਨਾਲ ਰਿਲੇਟਡ ਇੱਕ ਵਾਕਿਆ ਹੈ। ਘੁਮਾਰ ਹੁੰਦਾ ਕਿਤੇ ਰਹਿੰਦਾ, ਘੁਮਾਰ ਜਿਹੜੇ ਬਰਤਨ ਸ਼ਰਤਨ ਬਣਾਉਂਦੇ ਮਿੱਟੀ ਦੇ, ਤੇ ਉਹ ਨਾ ਇੱਕ ਮੁਹਾਵਰਾ ਆਪਣੇ ਘਰ 'ਚ ਬੋਲਦਾ ਅਕਸਰ। ਮੁਹਾਵਰਾ ਬੋਲਦਾ ਕਿ ਦੁਨੀਆ ਬੋਲਣ ਬੋਲ, ਦੁਨੀਆ ਬੋਲਣ ਬੋਲ। ਤੇ ਉਹਦਾ ਇੱਕ ਬੇਟਾ ਹੁੰਦਾ, ਉਹ ਪੁੱਛਦਾ ਉਹਨੂੰ ਕਿ ਅੱਬਾ ਜੀ ਇਹਦਾ ਕੀ ਮਤਲਬ ਹੈ ਇਸ ਗੱਲ ਦਾ, ਤੁਸੀਂ ਅਕਸਰ ਬੋਲਦੇ ਹੋ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਇਹਦਾ ਮਤਲਬ ਕੀ ਹੈ। ਉਹ ਕਹਿੰਦਾ ਬੇਟਾ ਇਹਦਾ ਮਤਲਬ ਇਹ ਹੈ ਕਿ ਦੁਨੀਆ ਕਿਸ ਹਾਲ ਵਿੱਚ ਨਹੀਂ ਜੀਣ ਦਿੰਦੀ, ਕਿਸੇ ਵੀ ਹਾਲ 'ਚ ਨਹੀਂ ਜੀਣ ਦਿੰਦੀ। ਤੁਸੀਂ ਜੋ ਵੀ ਕਰੋਗੇ ਨਾ, ਅੱਛਾ ਵੀ ਕਰੋਗੇ ਤਾਂ ਤੁਹਾਡੇ 'ਤੇ ਇਤਰਾਜ਼ ਹੋਏਗਾ, ਬੁਰਾ ਵੀ ਕਰੋਗੇ ਤਾਂ ਇਤਰਾਜ਼ ਹੋਏਗਾ। ਤੇ ਉਹ ਬੇਟਾ ਕਹਿੰਦਾ ਕਿ ਅੱਬਾ ਜੀ ਮੈਨੂੰ ਇਸ ਗੱਲ 'ਤੇ ਨਹੀਂ ਯਕੀਨ ਆ ਰਿਹਾ ਕਿ ਅੱਛਾ ਕਰੋਗੇ ਫਿਰ ਇਤਰਾਜ਼ ਕਿਵੇਂ ਹੋ ਸਕਦਾ। ਚਲੋ ਬੁਰੇ ਦਾ ਤਾਂ ਮੰਨ ਲਿਆ, ਅਸੀਂ ਗਲਤ ਕਰਾਂਗੇ ਕੁਛ ਫਿਰ ਤਾਂ ਇਤਰਾਜ਼ ਹੋਏਗਾ, ਅੱਛੇ 'ਤੇ ਇਤਰਾਜ਼ ਕਿਵੇਂ ਹੋਏਗਾ। ਉਹ ਕਹਿੰਦਾ ਬੇਟਾ ਤੈਨੂੰ ਨਹੀਂ ਯਕੀਨ ਹੋ ਰਿਹਾ ਨਾ, ਚਲੋ ਕਿਤੇ ਸਾਬਤ ਕਰਾਂਗਾ ਇਹ ਗੱਲ ਮੈਂ ਤੈਨੂੰ। ਕਹਿੰਦਾ ਚਲੋ ਠੀਕ ਆ। ਉਹ ਜਨਾਬੇ ਲਈ ਕੁਛ ਦਿਨ ਬਾਅਦ ਉਹਨਾਂ ਨੂੰ ਨਾ ਕਿਤੇ ਜਾਣਾ ਪੈ ਗਿਆ ਕਿਸੇ ਕੰਮ ਤੋਂ, ਉਹਨੂੰ ਬਾਪ ਬੇਟੇ ਨੂੰ ਕਿਸੇ ਦੂਸਰੇ ਸ਼ਹਿਰ। ਅਤੇ ਉਹਨਾਂ ਨੇ ਕੀਤਾ, ਗਧਾ ਸੀ ਉਹਨਾਂ ਕੋਲ, ਘੁਮਾਰਾਂ ਕੋਲ ਗਧਾ ਹੁੰਦਾ ਅਕਸਰ ਰੱਖਿਆ ਆ। ਉਸ ਗਧੇ 'ਤੇ ਦੋਨੋਂ ਸਵਾਰ ਹੋ ਗਏ, ਉਹ ਬਾਪ ਬੇਟਾ ਸਵਾਰ ਹੋ ਕੇ ਨਾ ਉਹ ਸ਼ਹਿਰ ਤੋਂ ਬਾਹਰ ਨਿਕਲੇ ਕਿ ਦੂਸਰੀ ਜਗ੍ਹਾ ਜਾਣਾ ਸੀ ਉਹਨਾਂ ਨੇ। ਰਾਸਤੇ ਵਿੱਚ ਨਾ ਕੁਛ ਲੋਕ ਖੜ੍ਹੇ ਹੋਣ, ਅਤੇ ਉਹਨਾਂ ਲੋਕਾਂ ਨੇ ਜਦੋਂ ਦੇਖਿਆ ਇਹਨਾਂ ਨੂੰ ਬਾਪ ਬੇਟੇ ਨੂੰ, ਅਤੇ ਦੋ ਬੰਦੇ ਬੈਠੇ ਉੱਪਰ। ਉਹ ਜਨਾਬੇ ਲਈ ਕਰਨਾ ਪਈ ਆ, ਦੇਖੋ ਇਹਨਾਂ ਨੂੰ ਹਯਾ ਹੈ ਨਹੀਂ ਗੀ ਇਹਨਾਂ ਲੋਕਾਂ ਨੂੰ। ਦੋ ਜਣੇ ਉੱਪਰ ਬੈਠੇ ਹੋਏ ਬੇਜ਼ੁਬਾਨ ਦੇ ਜਾਨਵਰ ਆ, ਉਹ ਵਜ਼ਨ ਪਾਇਆ ਉਹਦੇ 'ਤੇ। ਇੰਨੀ ਗੱਲ ਸੁਣੀ ਅਤੇ ਅੱਗੇ ਜਾ ਕੇ ਉਹਦਾ ਬਾਪ ਉਹਨੂੰ ਕਹਿੰਦਾ ਬੇਟਾ ਐਵੇਂ ਕਰਕੇ ਨਾ ਆਪਣਾ ਤੂੰ ਉੱਤਰ ਜਾ, ਮੈਂ ਇਕੱਲਾ ਬੈਠਦਾ ਉੱਤੇ, ਤੂੰ ਰੱਸੀ ਪਕੜ ਇਹਦੀ, ਅੱਗੇ ਅੱਗੇ ਚੱਲ। ਉਹ ਬੇਟਾ ਜਿਹੜਾ ਸੀ ਰੱਸੀ ਪਕੜ ਕੇ ਅੱਗੇ ਅੱਗੇ ਚੱਲ ਰਿਹਾ ਗਧੇ ਦੇ, ਬਾਪ ਪਿੱਛੇ ਬੈਠਾ ਗਧੇ 'ਤੇ ਆ ਰਿਹਾ। ਅੱਗੇ ਗਿਆ ਅਤੇ ਕੁਛ ਲੋਕ ਹੋਰ ਖੜ੍ਹੇ, ਉਹ ਦੇਖ ਕੇ ਨਾ ਦੇਖੋ ਯਾਰ ਆਪ ਬੁੱਢਾ ਕੋਸੜ ਉੱਪਰ ਬੈਠਾ ਹੋਇਆ, ਠੀਕ ਹੈ ਨਾ, ਉਹ ਬੱਚੇ ਨੂੰ ਚਲਾਇਆ ਹੋਇਆ, ਅਤੇ ਕੋਈ ਹੈ ਇਹਨੂੰ ਕੋਈ ਹਯਾ ਹੈ ਇਸ ਆਦਮੀ ਨੂੰ ਕੋਈ। ਇੰਨੀ ਗੱਲ ਸੁਣੀ ਅਤੇ ਜਨਾਬੇ ਲਈ ਉਹ ਕਹਿੰਦਾ ਆਪਣੇ ਬੇਟੇ ਨੂੰ ਬੇਟਾ ਹੁਣ ਮੈਂ ਥੱਲੇ ਉਤਰ ਕੇ ਰੱਸੀ ਪਕੜਦਾ, ਤੂੰ ਉੱਪਰ ਬੈਠ ਜਾ। ਜਦੋਂ ਉੱਪਰ ਬੈਠ ਗਿਆ, ਉਹ ਬੈਠ ਗਿਆ, ਬਾਪ ਨੇ ਰੱਸੀ ਪਕੜੀ ਅਤੇ ਉਹ ਚੱਲ ਰਿਹਾ ਗਿਆ। ਅਤੇ ਕੁਛ ਲੋਕ ਆਉਂਦੇ ਆ, ਕਹਿੰਦਾ ਦੇਖੋ ਯਾਰ ਜਵਾਨ ਹੋ ਕੇ ਜਵਾਨ ਬੇਟਾ, ਬਾਪ ਵਿਚਾਰਾ ਬੁੱਢਾ ਉਹਨੂੰ ਚਲਾਇਆ ਹੋਇਆ, ਬੇਟਾ ਖੁਦ ਉੱਪਰ ਬੈਠਾ, ਗੱਲ ਹੈ ਭਲਾ ਕਰਨ ਵਾਲੀ, ਕੀ ਜ਼ਮਾਨਾ ਆ ਗਿਆ। ਇੰਨੀ ਗੱਲ ਸੁਣੀ ਅਤੇ ਫਿਰ ਬਾਪ ਕਹਿੰਦਾ ਕਿ ਬੇਟਾ ਐਵੇਂ ਕਰ ਹੁਣ ਤੂੰ ਵੀ ਉੱਤਰ ਆ, ਆਪਾਂ ਦੋਨੀ ਪੈਦਲ ਚੱਲਦੇ ਹਾਂ। ਉਹ ਪੈਦਲ ਚੱਲ ਪਏ, ਗਧੇ ਦਾ ਰੱਸਾ ਪਕੜ ਲਿਆ, ਪੈਦਲ ਜਾ ਰਹੇ ਆ। ਅਤੇ ਅੱਗੇ ਕੁਛ ਲੋਕ ਆਏ, ਫਿਰ ਕੁਛ ਲੋਕ ਖੜ੍ਹੇ ਆ, ਉਹ ਲੋਕ ਦੇਖ ਕੇ ਤਾੜੀਆਂ ਮਾਰ ਕੇ ਹੱਸਣ ਲੱਗ ਪਏ। ਦੇਖੋ ਯਾਰ ਕੈਸੇ ਬੇਵਕੂਫ ਆ, ਸਵਾਰੀ ਵੀ ਕੋਲ ਹੈਗੀ ਇਹਨਾਂ ਦੇ, ਉਹਦੇ ਬਾਵਜੂਦ ਵੀ ਪੈਦਲ ਚੱਲ ਰਹੇ, ਬੇਵਕੂਫ ਨਹੀਂ ਹੋਰ ਕੀ ਹੈ। ਫਿਰ ਉਹ ਬਾਪ ਜਿਹੜਾ ਸੀ ਨਾ, ਆਦਮੀ ਜਿਹੜਾ, ਆਪਣੇ ਬੇਟੇ ਨੂੰ ਕਹਿੰਦਾ ਬੇਟਾ ਗੱਲ ਸਮਝ ਆਈ ਕੁਛ, ਠੀਕ ਆ, ਸਮਝ ਆਈ ਮੇਰੀ ਗੱਲ ਕਿ ਨਹੀਂ ਆਈ, ਯਕੀਨ ਹੋ ਗਿਆ ਕਿ ਨਹੀਂ। ਕਹਿੰਦਾ ਹਾਂਜੀ ਅੱਬਾ ਜੀ ਬਿਲਕੁਲ ਯਕੀਨ ਹੋ ਗਿਆ। ਗੱਲ ਮੁਖਤਲਿਫ 4 ਤਰੀਕੇ। ਬੇਟਾ ਕਹਿੰਦਾ ਅੱਬਾ ਜੀ ਸਮਝ ਆ ਗਈ ਮੈਨੂੰ ਇਸ ਗੱਲ ਦੀ ਕਿ ਦੁਨੀਆ ਕਿਸੇ ਹਾਲ 'ਚ ਵੀ ਖੁਸ਼ ਨਹੀਂ, ਦੁਨੀਆ ਕਿਸੇ ਹਾਲ 'ਚ ਵੀ ਤੁਹਾਨੂੰ ਨਹੀਂ ਰਹਿਣ ਦਿੰਦੀ, ਕਿਸੇ ਹਾਲ 'ਚ ਵੀ ਤੁਹਾਨੂੰ ਨਾ ਜੋ ਵੀ ਕਰ ਲਓਗੇ ਨਾ ਇਤਰਾਜ਼ ਤੁਹਾਡੇ 'ਤੇ ਕਰੇਗੀ ਕਰੇਗੀ। ਅਤੇ ਇਹ ਗੱਲ ਕਰਨ ਦਾ ਮਕਸਦ ਸੀਗਾ ਕਿ ਦੁਨੀਆ ਕਿਸੇ ਹਾਲ 'ਚ ਖੁਸ਼ ਨਹੀਂ, ਤੁਸੀਂ ਜੋ ਵੀ ਕਰੋਗੇ ਕੋਈ ਨਾ ਕੋਈ ਇਤਰਾਜ਼ ਤੁਹਾਡੇ 'ਤੇ ਆਏਗਾ। ਇਸ ਕਰਕੇ ਆਪਣੀ ਸੋਚ ਸਮਝ ਇਸਤੇਮਾਲ ਕਰਕੇ ਉਹ ਕਰੋ ਜੋ ਬਿਹਤਰ ਹੈ ਆ, ਜੋ ਸਾਡੇ ਦੀਨ ਦੇ ਮੁਤਾਬਕ, ਜੋ ਸਾਡੇ ਕਵਾਨੀਨ ਦੇ ਮੁਤਾਬਕ, ਕਾਨੂੰਨ ਜੋ ਸਾਨੂੰ ਕਹਿੰਦੇ ਆ, ਠੀਕ ਆ ਨਾ, ਤੁਸੀਂ ਉਹਨਾਂ 'ਤੇ ਚੱਲੋ। ਬਾਕੀ ਦੁਨੀਆ ਕੀ ਕਹਿੰਦੀ ਹੈ ਉਹਨਾਂ ਨੂੰ ਕਹਿਣ ਦੇਵੋ, ਛੱਡ ਦੇਵੋ ਜੀ ਉਹਨਾਂ ਨੂੰ। ਅੱਲਾ ਹਾਫਿਜ਼ ਕਰੋ, ਅਤੇ ਨਾਲੇ ਮੇਰੇ ਵੱਲੋਂ ਵੀ ਅੱਲਾ ਹਾਫਿਜ਼ ਸਾਰੇ ਭਾਈਆਂ ਨੂੰ, ਸਾਰੇ ਦੋਸਤਾਂ ਨੂੰ।